व्यूअर्स वेलकम बैक टू प्रोग्राम। सो व्यूअर्स गलबात करांगे लिखतां बारे एंड गुरबाणी विचारां बारे और ਜਿਹੜੇ ਤੁਹਾਡੇ ਕਮੈਂਟਸ ਨੇ ਉਸ ਬਾਰੇ। ਸੋ ਪਹਿਲਾਂ ਮੈਂ ਸ਼ੁਰੂ ਕਰਦੀ ਹਾਂ ਆਪਾਂ YouTube ਦੇ ਉੱਪਰ ਜਿਹੜੇ ਮੈਸੇਜ ਨੇ। ਸੰਧੂ ਜੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ, ਪੀ ਬਟਵਾਲ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਖਾਲਸਾ ਦੇਸ਼ ਪੰਜਾਬ ਜੀ ਫਤਿਹ ਬੁਲਾਉਂਦੇ ਨੇ ਹਮੇਸ਼ਾ ਤਰ੍ਹਾਂ। ਨਿਹੰਗ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ 18 ਸਿੰਘ ਸ਼ਹੀਦ ਹੋਏ ਸੀ ਜਦੋਂ ਸੰਤਾਂ ਨੇ ਗ੍ਰਿਫਤਾਰੀ ਦਿੱਤੀ 20 ਸਤੰਬਰ ਨੂੰ। ਹਾਂਜੀ ਬਿਲਕੁਲ ਠੀਕ, ਸ਼ੁਕਰੀਆ ਨਿਹੰਗ ਸਿੰਘ। ਹਾਂਜੀ ਓਂਕਾਰ ਸਿੰਘ ਸਾਬਾ ਜੀ ਫਤਿਹ ਬੁਲਾਉਂਦੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮਨਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਸਾਨੂੰ ਹਮੇਸ਼ਾ ਤਰ੍ਹਾਂ ਫਤਿਹ ਬੁਲਾਉਂਦੇ ਨੇ ਔਰ ਰੈਗੂਲਰ ਵਿਊਅਰ ਨੇ ਸਾਡੇ। ਜੀਤ ਸੂਰਤੀਆ ਜੀ ਖਾਲਸਾ ਜ਼ਿੰਦਾਬਾਦ, TV 84 ਜ਼ਿੰਦਾਬਾਦ ਕਹਿੰਦੇ ਨੇ। ਏਕਮਦੀਪ ਵਾਹਿਗੁਰੂ ਜੀ ਕਹਿੰਦੇ ਨੇ ਐਂਡ ਸੁਖਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਐਂਡ TV 84 ਵਾਲੇ ਜਿਹੜੇ ਆਪਣੇ ਵਿਊਅਰਸ ਨੇ ਉਹਨਾਂ ਨੂੰ ਵੀ ਫਤਿਹ ਬੁਲਾਉਂਦੇ ਨੇ। ਐਂਡ ਫਿਰ ਕਹਿੰਦੇ ਨੇ ਵੋਟਾਂ ਬਣਾਓ ਪੰਜਾਬ ਬਚਾਓ। ਅਮਰਜੀਤ ਸੈਣੀ ਫਤਿਹ ਬੁਲਾਉਂਦੇ ਨੇ। ਐਸੇ ਸੇਫ ਵਾਲੀਆ ਕਹਿੰਦੇ ਨੇ ਗੁੱਡ ਐਂਡ ਗੁਰਮੁਖ ਸਿੰਘ ਗੁਰਮੁਖ ਵੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ। ਰੈਫਰੈਂਡਮ ਜ਼ਿੰਦਾਬਾਦ ਵੀ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਜੀ ਸੂਰਤੀਆ ਕਹਿੰਦੇ ਜੰਗ ਆਰ ਪਾਰ ਦੀ ਹੈ ਐਂਡ ਬਲਵੀਰ ਸਿੰਘ ਜੀ ਵੀ ਆਏ ਨੇ। ਐਂਡ ਫਿਰ ਲਖਵਿੰਦਰ ਸਿੰਘ ਪੰਨੂ ਜੀ ਖਾਲਸਾ ਜ਼ਿੰਦਾਬਾਦ। ਜਸਵੀਰ ਬਰਾੜ ਜੀ ਫਤਿਹ ਬੁਲਾਉਂਦੇ ਨੇ ਐਂਡ ਫਿਰ ਕਹਿੰਦੇ ਖਾਲਸਾ ਜ਼ਿੰਦਾਬਾਦ। ਜਸਟਿਸ 6 ਫॉर ਜਸਟਿਸ ਜ਼ਿੰਦਾਬਾਦ ਕਹਿੰਦੇ ਨੇ। ਵਿਪਨ ਪੁਰੀ ਜੀ ਵੀ ਕਹਿੰਦੇ ਨੇ ਵਿਨਾਸ਼ ਕਾਲੇ ਵਿਪਰੀਤ ਬੁੱਧੀ ਪਾਣੀ ਦਾ ਸ਼ਲੋਕ ਹੈ ਬਾਹਮਣਾ ਦਾ ਕਿ ਜਦੋਂ ਬਰਬਾਦੀ ਦਾ ਸਮਾਂ ਆਉਂਦਾ ਹੈ ਅਕਲ ਪੁੱਠੀ ਹੋ ਜਾਂਦੀ ਹੈ। ਐਂਡ ਇਸੇ ਤਰ੍ਹਾਂ ਅਵਤਾਰ ਸੋਲ ਨੰਬਰ 1 ਫਤਿਹ ਬੁਲਾਉਂਦੇ ਨੇ। ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਜੀਤ ਸੂਰਤੀਆ ਕਹਿੰਦੇ ਹਿੰਦੀ ਚੀਨੀ ਭਾਈ ਐਂਡ ਭਾਈ ਜਾਨ ਦੇ ਨਾਲ ਰਲੇ ਇਰਾਨੀ ਭਾਈ ਹਾਕਾ ਗੁਲ ਜੀ ਕਹਿੰਦੇ ਨੇ ਫਤਿਹ। ਡਾਕਟਰ Amarjeet Singh and our beautiful sister Kaur, I heard CBS news today about Nikki Haley that actually she is from Indian family. Her real name is Narmat. She doesn't like Kashmir freedom. ਆਗਾ ਗੁਲ ਜੀ ਸ਼ਾਇਦ ਤੁਹਾਨੂੰ ਹੈਰਾਨੀ ਹੋਏ ਸੁਣ ਕੇ ਕਿ ਇਹ ਵੈਸੇ ਸਿੱਖ ਪਰਿਵਾਰ ਦੀ ਕੁੜੀ ਹੈ। ਇਹਦਾ ਪਿਓ ਡਾਕਟਰ ਰੰਧਾਵਾ ਸਿੱਖੀ ਸਰੂਪ 'ਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਇਹਨਾਂ ਦਾ ਸੰਬੰਧ ਔਰ ਫਾਦਰ ਮਦਰ ਇੱਥੇ ਆਏ ਦਾ 1972 ਦਾ ਜਿਹੜਾ ਬਰਥ ਹੈ। ਲੇਕਿਨ ਇਹ ਕ੍ਰਿਸਚਨ ਕਨਵਰਟ ਹੋ ਗਈ ਸੀ ਔਰ ਵਿਆਹ ਵੀ ਇਹਨੇ ਇੱਕ ਮੈਥੋਡਿਸਟ ਕ੍ਰਿਸਚਨ ਨਾਲ ਕੀਤਾ ਹੈ ਜਿਹੜਾ ਸ਼ਾਇਦ ਯਹੂਦੀ ਹੈ, ਮੈਨੂੰ ਨਹੀਂ ਪਤਾ ਹੈ ਇਸ ਦਾ। ਸੋ ਇਸ ਦੀ ਹਰ ਇਸ਼ੂ ਦੇ ਉੱਤੇ ਈਵਨ ਰਾਈਟ ਵਿੰਗਰਸ ਨਾਲੋਂ ਵੀ ਜ਼ਿਆਦਾ ਰਾਈਟ ਵਿੰਗਰ ਅਪਰੋਚ ਰਹੀ ਹੈ। ਹੁਣ ਵੀ ਜੋ ਗਜ਼ਾ ਦੇ ਵਿੱਚ ਚੱਲ ਰਿਹਾ ਹੈ ਇਸ ਦੇ ਮੁੱਦੇ ਦੇ ਉੱਤੇ ਬਿਲਕੁਲ ਪ੍ਰੋ ਇਜ਼ਰਾਈਲ ਲਾਈਨ। ਔਰ ਇਹ ਟਰੰਪ ਨੇ ਇਹਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਪਰਮਾਨੈਂਟ ਰਿਪਰੈਜ਼ੈਂਟੇਟਿਵ ਵੀ ਬਣਾਇਆ ਸੀ ਇੰਡੀਆ ਦਾ। ਹਾਲਾਂ ਆਪਣੇ 'ਚ ਕੁਝ ਲੋਕ ਨੇ ਜਿਹੜੇ ਇਹ ਸਮਝਦੇ ਨੇ ਜੀ ਚਲੋ ਜੇ ਇਹਦੇ ਨਾਲ ਹੋਏ। ਜਦੋਂ ਇਹ UN ਦੇ ਵਿੱਚ ਐਂਬੈਸਡਰ ਬਣੀ ਔਰ ਦਰਬਾਰ ਸਾਹਿਬ ਗਈ ਔਰ ਉੱਥੇ ਬੜੀ ਭਾਵਕ ਹੋਈ, ਰੋਣ ਲੱਗ ਗਈ ਤਾਂ ਕਈਆਂ ਨੇ ਕਿਹਾ ਜੀ ਕੋਈ ਨਹੀਂ, ਭਾਵੇਂ ਕ੍ਰਿਸਚਨ ਹੋ ਗਈ ਹੈ ਤਾਂ ਸਿੱਖਾਂ ਦੀ ਕੁੜੀ ਹੈ। ਇੱਥੇ ਵੀ ਮੈਂ ਸ਼ੁਰੂ ਤੋਂ ਹੀ ਮੈਂ ਕਿਹਾ ਜੀ ਕਦੇ ਮੈਂ ਕਿਹਾ ਇੱਥੇ ਬੌਬੀ ਜਿੰਦਲ ਹੈ ਇੱਕ ਗਵਰਨਰ ਵੀ ਰਿਹਾ ਲੁਈਜ਼ੀਆਨਾ ਦਾ, ਉਹ ਕ੍ਰਿਸਚਨ ਹੋ ਗਿਆ, ਹਿੰਦੂ ਹੈ। ਹਿੰਦੂਆਂ ਨੇ ਕਦੇ ਉਹਨੂੰ ਨੇੜੇ ਨਹੀਂ ਲੱਗਣ ਦਿੱਤਾ। ਉਹਨਾਂ ਨੇ ਕਿਹਾ ਇਹ ਸਾਡੇ ਰੋਲ ਮਾਡਲ ਨਹੀਂ ਹੈਗੇ ਕਿ ਜਿਹੜੇ ਅਹੁਦੇ ਦੇ ਲਈ ਜਾਂ ਕਿਸੇ ਭੁੱਖ ਦੇ ਲਈ ਆਪਣਾ ਤੁਸੀਂ ਮਜ਼ਹਬ ਬਦਲਦੇ ਹੋ ਫਿਰ ਦੂਸਰਿਆਂ ਨੂੰ ਖੁਸ਼ ਕਰਨ ਦੇ ਲਈ ਮੋਰ ਰਾਇਲ ਦੈਨ ਦਾ ਕਿੰਗ ਹੁੰਦੇ ਹੋ। ਸੋ ਤੁਸੀਂ ਬਿਲਕੁਲ ਠੀਕ ਹੈ। ਨਹੀਂ ਹੁਣ ਤਾਂ ਸ਼ੀ ਇਜ਼ ਆਊਟ ਐਕਚੁਅਲੀ। ਬਹੁਤਿਆਂ ਨੂੰ ਸੀ ਕਿ ਵੀ ਟਰੰਪ ਸ਼ਾਇਦ ਉਹਨੂੰ ਐਜ਼ ਏ ਵਾਈਸ ਪ੍ਰੈਜ਼ੀਡੈਂਟ ਲੈ ਲੇ ਤੇ ਉਹ ਟਰੰਪ ਨੇ 2 ਦਿਨ ਪਹਿਲਾਂ ਇੱਕ ਟਵੀਟ ਕੀਤਾ। ਉਹਨੇ ਕਿਹਾ ਵੀ ਇਹ ਤਾਂ ਅਮਰੀਕਨ ਹੀ ਨਹੀਂ ਹੈਗੀ, ਭਾਵੇਂ ਇਹਦੇ ਜਦੋਂ ਇਹ ਜੰਮੀ ਹੈ ਇਹਦੇ ਮਾਪਿਓ ਅਮਰੀਕਨ ਨਹੀਂ ਸੀ। ਇਸ ਲਈ ਇਹ ਕਿਉਂਕਿ ਅਮਰੀਕਨ ਕਨਸਟੀਟਿਊਸ਼ਨ 'ਚ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਅਮਰੀਕਾ ਬੋਰਨ ਜਿਹੜਾ ਉਹ ਕੁਆਲੀਫਾਈ ਕਰਦੀ ਹੈ ਇਹਦੇ ਲਈ। ਲੇਕਿਨ ਟਰੰਪ ਨੂੰ ਵੀ ਇਸ ਹੱਦ ਤੱਕ ਕੰਟੈਂਪਟ ਹੈ ਤੇ ਅਦਰਵਾਈਜ਼ ਵੀ ਇਹਦਾ ਕੋਈ ਚਾਂਸ ਨਹੀਂ ਹੈ ਪੋਲੀਟੀਕਲ ਕਰੀਅਰ ਜਦੋਂ ਇਹ ਪ੍ਰੈਜ਼ੀਡੈਂਟ ਰੇਸ 'ਚੋਂ ਬਾਹਰ ਹੋ ਜਾਂਦੇ ਨੇ। ਜਿਵੇਂ ਉਹ ਤੁਲਸੀ ਗੈਬਰਡ ਸੀ ਹਿੰਦੂਆਂ ਨੇ ਖੜੀ ਕੀਤੀ ਹੋਈ, ਉਹ ਵੀ ਉੜ ਗਈ ਰਾਹ 'ਚੋਂ। ਰਾਮਾ ਸਵਾਮੀ ਉਹ ਵੀ ਗਾਇਬ ਹੋ ਗਿਆ। ਸੋ ਲੇਕਿਨ ਤੁਸੀਂ ਬਿਲਕੁਲ ਠੀਕ ਕਿਹਾ ਵੀ ਇਹ ਕੋਈ ਇਹ ਸਾਡੇ ਕੰਮ ਦਾ ਨਹੀਂ ਹੈ ਇੱਥੇ। ਆਜ਼ਾਦ ਸੋਚ ਵੀ ਫਤਿਹ ਬੁਲਾਉਂਦੇ ਨੇ। ਜੀ ਸੂਰਤੀਆ ਕਹਿੰਦੇ ਹਮਲਾ ਬਲੋਚਾਂ ਤੇ ਕੀਤਾ ਹੈ। ਐਂਡ ਹੇ ਗਾਇਜ਼ ਹੈਵ 121 ਕਹਿੰਦੇ ਨੇ ਕਿ ਡਾਕਟਰ ਸਾਹਿਬ ਲੱਗਦਾ ਕਿ ਈਰਾਨ ਦੇ ਰੈਵੋਲੂਸ਼ਨਰੀ ਗਾਰਡਸ ਦੇ ਵਿੱਚ ਇਜ਼ਰਾਈਲ ਮਕਸਦ ਦੀ ਇਨਫਿਲਟ੍ਰੇਸ਼ਨ ਮੁਸਾਦ ਦੀ ਇਨਫਿਲਟ੍ਰੇਸ਼ਨ ਹੋ ਗਈ ਹੈ। ਦੇ ਹਮਲੇ ਦਾ ਮਕਸਦ ਇਜ਼ਰਾਈਲ ਨੂੰ ਹੀ
ਫਾਇਦਾ ਪਹੁੰਚਾਏਗਾ। ਨਹੀਂ ਇਹ ਹੇ ਗਾਇਜ਼ ਜਿਹੜਾ ਤੁਸੀਂ ਨੁਕਤਾ ਕਿਹਾ ਇਹਦੇ ਬਾਰੇ ਮੈਂ ਨਹੀਂ ਸੀ ਸੋਚਿਆ, ਪਰ ਜਦੋਂ ਤੁਸੀਂ ਕਿਹਾ ਤੇ ਇੱਕ ਖਬਰ ਜਿਹੜੀ 2 ਦਿਨ ਤੋਂ ਰਾਉਂਡ ਕਰ ਰਹੀ ਹੈ ਕਿ ਜਿਹੜੀ ਇਜ਼ਰਾਈਲ ਦੀ ਮੇਨ ਮੀਡੀਆ ਪਰਸਨ ਸੀ ਔਰ ਪੂਰਾ ਬਰੀਫਿੰਗਸ ਔਰ ਪੂਰੀ ਇਨਸਾਈਡ ਗਵਰਨਮੈਂਟ ਉਹਨੇ ਨਿਕਲਿਆ ਕਿ ਉਹ ਮੋਸਾਦ ਦੇ ਲਈ ਕੰਮ ਕਰਦੀ ਸੀ ਔਰ ਉਹਨੇ ਕਿਹਾ ਮੈਂ ਤਾਂ ਯਹੂਦੀ ਹਾਂ, ਮੈਂ ਤਾਂ ਇਵੇਂ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਪੀਰੀਅਡ 'ਚ ਈਰਾਨ ਵਰਗੇ ਮੈਚੁਰ ਮੁਲਕ ਦਾ, ਕਿਉਂਕਿ ਜਿਹਨੇ ਸੈਂਕਸ਼ਨਸ ਦਾ ਮੁਕਾਬਲਾ ਕੀਤਾ ਹੈ, ਜਿਨ੍ਹਾਂ ਨੇ ਅਦਰਵਾਈਜ਼ ਰੈਜ਼ਿਲੀਐਂਟ ਸਿਵਲਾਈਜੇਸ਼ਨ ਹੈ, ਪਰਸ਼ੀਅਨ ਸਿਵਲਾਈਜੇਸ਼ਨ ਕੋਈ ਵਾਕ ਓਵਰ ਨਹੀਂ ਹੈ, ਪਰ ਇੰਨੀ ਪੋਲੀਟੀਕਲ ਸਟੂਪਿਡਿਟੀ ਕੋਈ ਵੀ ਨਹੀਂ ਕਰ ਸਕਦਾ। ਪਰ ਇਹਨਾਂ ਦੀ ਇਸ ਗੱਲ 'ਚ ਵੇਟ ਹੋ ਸਕਦਾ ਹੈ ਕਿ ਭਾਵੇਂ ਉਹਨਾਂ ਨੇ ਆਪਣੇ ਹੀ ਕਿਸੇ ਵਿੱਚ ਬੜੇ ਰਾਹੀਂ, ਜਿਵੇਂ ਅਸੀਂ ਕਿਹਾ ਕੋਈ ਰੈਵੋਲੂਸ਼ਨਰੀ ਗਾਰਡ ਦਾ ਓਵਰ ਜ਼ੈਲਸ ਬੰਦਾ, ਜੇ ਇਸ ਨੂੰ ਉਹਨਾਂ ਨੇ ਹੀ ਤੁਖਨੀ ਦਿੱਤੀ ਹੋਏ ਕਿ ਭਾਈ ਇਵੇਂ ਕਰੋ, ਅਦਰਵਾਈਜ਼ ਕੋਈ ਸਵਾਲ ਨਹੀਂ ਵੀ ਪਾਕਿਸਤਾਨ ਨੂੰ ਜਿਹੜਾ ਇਸ ਮੌਕੇ ਦੇ ਉੱਤੇ ਟਾਰਗੇਟ ਕਰਨਾ, ਜਦੋਂ ਕਿ ਸਾਰੀ ਦੁਨੀਆ ਦਾ ਧਿਆਨ ਗਜ਼ਾ 'ਚ ਜੋ ਇਜ਼ਰਾਈਲ ਦੀਆਂ ਜ਼ਾਲਮਾਨਾ ਕਾਰਵਾਈਆਂ ਨੇ ਉਹਦੇ ਉੱਤੇ ਲੱਗਾ। ਬਿਲਕੁਲ, ਹਰੀ ਸਿੰਘ ਕਹਿੰਦੇ ਨੇ ਜਿਸ ਦਿਨ ਚਾਈਨਾ ਪਾਕਿਸਤਾਨ ਬ੍ਰਾਹਮਣਵਾਦੀ ਉੱਪਰ ਐਕਸ਼ਨ ਕਰੇਗਾ ਉਸ ਦਿਨ ਮੈਂ ਲੱਡੂ ਵੰਡੂਗਾ। ਉਸ ਦਾ ਬਾਅਦ ਖਾਲਿਸਤਾਨ ਬੀਬੀ ਕੇ ਸਕਦਾ ਹੈ, ਬ੍ਰਾਹਮਣਵਾਦੀ ਕਦੇ ਇੰਡੀਆ ਵਿੱਚ ਵੋਟ ਨਹੀਂ ਹੋਣ ਦੇਵੇਗਾ। ਐਂਡ ਰਣਜੀਤ ਕੌਰ ਕਹਿੰਦੇ ਡਾਕਟਰ ਸਾਹਿਬ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਕਿ ਸੁਖਜਿੰਦਰ ਜੱਸਰ ਜੀ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬੰਦੀ ਸਿੰਘਾਂ ਨੂੰ ਰਿਹਾ ਕਰੋ, ਖਾਲਸਾ ਜ਼ਿੰਦਾਬਾਦ। ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜ਼ਿੰਦਾਬਾਦ। ਐਂਡ ਜਸਵੀਰ ਪ੍ਰਾਰਫਿਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਦਾ ਬੈਸਟ ਮੋਮੈਂਟਸ ਕਹਿੰਦੇ ਖਾਲਸਾ ਜ਼ਿੰਦਾਬਾਦ। ਐਂਡ ਫਿਰ ਦਿੱਲੀ ਬਣੇਗਾ ਖਾਲਿਸਤਾਨ। ਫਿਰ ਇਸੇ ਤਰ੍ਹਾਂ ਐਚ ਕਹਿੰਦੇ ਨੇ ਸਭ ਸਿੱਖ ਭਰਾਵਾਂ ਨੂੰ ਪਿਆਰ ਨਾਲ ਲਵ ਫਰੋਮ ਪਾਕਿਸਤਾਨ ਕਹਿੰਦੇ ਨੇ। ਐਂਡ ਖਾਲਸਾ ਜ਼ਿੰਦਾਬਾਦ। ਐਂਡ ਸੈਯਦ ਇਕਬਾਲ ਜੀ ਕਹਿੰਦੇ ਵੀ ਲਾਈਕ ਟੂ ਟੈਲ ਯੂ our Sikh brothers and sisters have your country is blessing, bad or good we make our own decision। ਬਿਲਕੁਲ ਠੀਕ ਹੈ। ਹਾਂਜੀ, ਹਰਜਿੰਦਰ ਮਾਲੀ ਕਹਿੰਦੇ ਨੇ ਕਿ ਵਾਹਿਗੁਰੂ ਜੀ। ਏਕਮਦੀਪ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਵਾਦ ਕਹਿੰਦੇ ਨੇ ਕਸ਼ਮੀਰ ਐਂਡ ਖਾਲਸਾ ਵਿਲ ਬੀ ਫ੍ਰੀ। ਐਂਡ ਇਸੇ ਤਰ੍ਹਾਂ ਫਿਰ ਦੀਪ ਮੰਗਤ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਬੱਬਰ ਖਾਲਸਾ ਸੌਰੀ ਅਬਾਊਟ ਦੈਟ ਮੈਂ ਨਹੀਂ ਪੜ੍ਹ ਸਕਾਂ ਅੱਗੇ ਇਹਨਾਂ ਦਾ ਮੈਸੇਜ। ਫਿਰ ਹੇ ਗਾਇਜ਼ ਹੈਵ ਇਟ 121 ਕਹਿੰਦੇ ਡਾਕਟਰ ਸਾਹਿਬ ਲੱਗਦਾ ਫਿਰ ਮੇਰੇ ਖਿਆਲ ਉਹਨਾਂ ਦਾ ਇਹੀ ਮੈਸੇਜ ਹੈ। ਓਕੇ, ਆਪਾਂ ਪੜ੍ਹ ਲਿਆ ਇਹਨਾਂ ਦਾ ਮੈਸੇਜ। ਅਮਰਦੀਪ ਖਾਲਸਾ ਜੀ ਵਾਹਿਗੁਰੂ ਜੀ ਕਹਿੰਦੇ ਨੇ। ਰਵਿੰਦਰ ਕੌਰ ਜੀ ਖਾਲਸਾ ਦਸਤਕ ਦੇ ਰਿਹਾ ਵਾਹ ਡਾਕਟਰ ਸਾਹਿਬ ਤੁਹਾਡੇ ਮੂੰਹ 'ਚ ਘਿਓ ਸ਼ੱਕਰ। ਸਤਨਾਮ ਸਿੰਘ ਜੀ ਹਾਂਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਿੰਦਾ ਸਿੰਘ ਰਾਣਾ ਜੀ ਵਾਹਿਗੁਰੂ ਜੀ ਕਹਿੰਦੇ ਨੇ। ਐਂਡ ਫਰੋਸਟੀ ਭਾਈ ਗੇਮ ਕਹਿੰਦੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਦੇਖ ਰਹੇ ਹਾਂ ਡਨ ਨੇ ਮੇਰੇ ਵੱਲੋਂ ਮੈਸੇਜ। ਹਾਂਜੀ, ਗੁਰਬਾਣੀ ਵਿਚਾਰ ਵੀ ਹੈ, ਪਰ ਮੈਂ ਪਹਿਲਾਂ ਫੇਸਬੁੱਕ ਮੈਸੇजेस ਨੇ ਜੀ। ਵੀਰ ਕਮਲ ਸਿੰਘ ਲਿਖਦੇ ਨੇ ਸ਼ੰਕਰਾਚਾਰੀਆ ਮੋਦੀ ਵਿਵਾਦ ਵਿੱਚ ਅਸਲ ਗੱਲ ਲੁਕੋਈ ਜਾ ਰਹੀ ਹੈ ਤੇ ਅਧੂਰੇ ਮੰਦਰ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ, ਜਦ ਕਿ ਪੁਰੀ ਵਾਲੇ ਨੇ ਸਾਫ਼ ਕਿਹਾ ਸੀ ਕਿ ਮੂਰਤੀ ਕੋ ਮੋਦੀ ਹੱਥ ਲਗਾਏਗਾ ਭਾਵ ਕੇ ਸ਼ੂਦਰ। ਪਰ ਇਸ ਗੱਲ ਦੀ ਬਜਾਏ ਉਹਨਾਂ ਨੇ ਆਪਣੇ ਸਿਧਾਂਤਾਂ ਵੇਦ ਸ਼ਾਸਤਰਾਂ ਆਦਿ ਦਾ ਬਹੁਤ ਪ੍ਰਚਾਰ ਕੀਤਾ ਹੈ। ਜਿਸ ਨੇ ਕਦੀ ਨਹੀਂ ਵੀ ਵੇਖਣਾ ਸੁਣਨਾ ਸੀ ਉਸ ਨੇ ਵੀ ਅਧਿਐਨ ਕੀਤਾ ਹੈ। ਇਹ ਹੈ ਇਹਨਾਂ ਦਾ ਹੁਨਰ ਜਿਸ ਦਾ ਕੋਈ ਸਾਨੀ ਨਹੀਂ। ਇਸ ਕਰਕੇ ਰਜਨੀਸ਼ ਨੇ ਕਿਹਾ ਸੀ ਕਿ ਹਿੰਦੂ ਇੱਕ ਘੱਟ ਗਿਣਤੀ ਧਰਮ ਹੈ ਕਿਉਂਕਿ 80% ਤਾਂ ਸ਼ੂਦਰ ਹਨ। ਜਦੋਂ ਵੀ ਉਹਨਾਂ ਨੂੰ ਆਪਣੇ ਇਤਿਹਾਸ ਦਾ ਪਤਾ ਲੱਗੇਗਾ ਤਾਂ ਉਹ ਸਿੱਖ ਜਾਂ ਬੋਧੀ ਬਣਨਗੇ। ਹਿੰਦੂ ਧਰਮ ਤਾਂ ਸ਼ੂਦਰਾਂ ਦੀ ਮੂਰਖਤਾ ਤੇ ਟਿਕਿਆ ਹੋਇਆ ਹੈ। ਇਹ ਬਿਲਕੁਲ ਉਸ਼ੋਦਈ ਲਫ਼ਜ਼ ਨੇ ਰਜਨੀਸ਼ ਤੇ। ਔਰ ਵੀਰ ਕਮਲ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਕਿ ਡਿਬੇਟ ਹੀ ਹੋਰ ਪਾਸੇ ਟਰਨ ਹੋ ਗਈ ਔਰ ਇਵੇਂ ਲੱਗਦਾ ਕਿ ਜਿਵੇਂ ਇੱਕ ਪਾਸੇ ਉਦਾਰਵਾਦੀ ਹਿੰਦੂ ਹੋ ਗਏ ਤੇ ਇੱਕ ਪਾਸੇ ਕੱਟੜਵਾਦੀ ਹੋ ਗਏ। ਵੈਸੇ ਇਹ ਉਹਨਾਂ ਦਾ ਰਿਹਾ ਕਿ ਜਿੱਥੇ ਮੂਰਤੀਆਂ ਰਹੀਆਂ ਵੀ ਨੇ, ਜੇ ਉੱਥੇ ਜਿਵੇਂ ਜਗਜੀਵਨ ਰਾਮ ਮਿਨਿਸਟਰ ਹੁੰਦਾ ਸੀ ਦੂਜਾ, ਉਹ ਜੇ ਕਿਤੇ ਚਲਾ ਵੀ ਗਿਆ ਤੇ ਮੁੜ ਕੇ ਉਹਨੂੰ ਦੁੱਧ ਨਾਲ ਧੋਂਦੇ ਸੀ ਕਿ ਸ਼ੂਦਰ ਆਇਆ ਤੇ ਪਿੱਟਿਆ ਗਿਆ। ਇਵੇਂ ਹੀ ਦ੍ਰੋਪਦੀ ਮੂੰਹ ਮਰ ਕੇ ਕੀ ਹੈ ਰਾਸ਼ਟਰਪਤੀ, ਉਹਨੂੰ ਤਾਂ ਉਹ ਦਿੱਲੀ ਦੇ ਇੱਕ ਮੰਦਿਰ 'ਚ ਗਈ ਪਿੱਛੇ, ਉਹ ਜਿਹਨੂੰ ਗਰਭ ਗ੍ਰਹਿ ਕਹਿੰਦੇ ਨੇ, ਮੂਰਤੀਆਂ ਜਿੱਥੇ ਹੁੰਦੀਆਂ ਨੇ ਜੰਗਲੇ ਤੋਂ ਬਾਹਰ ਹੀ ਉਹਨੂੰ ਖੜਾ ਰੱਖਿਆ ਗਿਆ। ਸੋ ਇਹ ਬਿਲਕੁਲ ਠੀਕ ਹੈ। ਵੀਰ ਬੌਬ ਸਿੰਘ ਉਹਨਾਂ ਨੇ ਲਿਖਿਆ ਦਿਸ ਵਾਜ਼ ਵਨ ਆਫ ਦਾ ਬੈਸਟ ਸਕ੍ਰਿਪਟ ਆਈ ਹੈਵ ਐਵਰ ਲਿਸਨਡ thanks to Sher Paji who wrote reality on a piece of paper. I wish this dream comes true to listening to the story. I put myself into a dream with tears
and hope in my eyes from his script to God eyes ਖਾਲਿਸਤਾਨ ਜ਼ਿੰਦਾਬਾਦ। ਬਿਲਕੁਲ ਇਹ really ਸੀ। ਹਾਂ, ਇਹ ਭਾਵਕ ਕਰਨ ਵਾਲੇ ਹੀ ਲਫ਼ਜ਼ ਨੇ ਕਿਉਂ, ਔਰ ਡੂਏਬਲ ਨੇ। ਇੱਕ ਹੁੰਦਾ ਵੀ ਤੁਸੀਂ ਜਿਹੜੀਆਂ ਅੱਜ ਵੀ ਜਿੰਨੇ ਇਹ ਬੇਸਡ ਵੀ ਉਹਦੇ ਤੇ ਸੀ ਜੋ ਅੱਜ ਸਾਡੇ ਕੋਲ ਹੈ, ਜਿਹੜੇ ਸਾਡੇ ਅਨਐਕਸਪਲੋਰਡ ਚੀਜ਼ਾਂ ਪਈਆਂ ਹੋਈਆਂ ਨੇ, ਜਦੋਂ ਉਹਦੇ ਵੱਲ ਸਾਡੀ ਜਵਾਨੀ ਸਾਡਾ ਟੈਲੈਂਟ ਜਾਏਗਾ ਤੇ ਅਸੀਂ ਤਾਂ ਅਸਮਾਨ ਤੋਂ ਤਾਰੇ ਤੋੜਨ ਦੀ ਸਮਰੱਥਾ ਰੱਖਦੇ। ਇਹ ਤਾਂ ਜੇ ਅੱਜ ਵਿਦਿਨ 24 ਆਵਰ ਚੇਂਜ ਹੋਏ ਤੇ ਇਹ ਅਗਲੇ 1 ਸਾਲ ਦੇ ਵਿੱਚ ਸਾਡੇ ਜਿਹੜੀਆਂ ਖਬਰਾਂ ਦੇ ਮੁੱਖ ਬੁਲੇਟਿਨ ਦਾ ਹਿੱਸਾ ਹੋਏਗਾ। ਬਹੁਤ ਬਹੁਤ ਸ਼ੁਕਰੀਆ। ਨਾਲ ਹੀ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਗਣਤੰਤਰ ਦਿਵਸ ਨਹੀਂ, षडयंत्र ਦਿਵਸ। ਵੀਰ ਜਸਬੀਰ ਸਿੰਘ, ਦਵਿੰਦਰ ਸੰਧੂ, ਰਿੰਕੂ ਚਾਲ, ਦੀਪ ਸਿੰਘ, ਜਸਬੀਰ ਸਿੰਘ, ਉਹਨਾਂ ਸਾਰਿਆਂ ਦੀ ਫਤਿਹ ਹੈ। ਜਸਬੀਰ ਸਿੰਘ ਉਹਨਾਂ ਨੇ ਕਿਹਾ ਕਿ ਇੰਡੀਅਨ ਆਕੂਪਾਈਡ ਪੰਜਾਬ ਸਿੱਖਸ ਡੋਂਟ ਐਕਸਪੈਕਟ ਜਸਟਿਸ, ਐਕਸਪੈਕਟ ਮੋਰ ਜੈਨੋਸਾਈਡ ਬਟ ਓਨਲੀ ਜਸਟਿਸ। ਖਾਲਿਸਤਾਨ ਰੋਡ ਮੈਪ ਰੈਫਰੈਂਡਮ, ਤੁਸੀਂ ਬਿਲਕੁਲ ਠੀਕ ਫਰਮਾਇਆ। ਔਰ ਅਸੀਂ ਆਲਰੇਡੀ ਅਨਾਊਂਸ ਵੀ ਕੀਤਾ ਹੈ ਸਿਵਿਕ ਸੈਂਟਰ ਸੈਨ ਫਰਾਂਸਿਸਕੋ ਜਿੱਥੇ ਵੋਟਾਂ ਹੋਣੀਆਂ ਨੇ 28 ਫਰਵਰੀ ਨੂੰ, ਔਰ ਅਸੀਂ ਇਹ ਅਪੀਲ ਵੀ ਕਰਦੇ ਹਾਂ ਕਿ ਹਾਂਜੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ। ਸੋਹਣ ਸਿੰਘ ਮਾਇਲ ਕਰੇਗਾ ਰਾਜ ਖਾਲਸਾ, ਔਰ ਉਹਦੇ 'ਚ ਉਹਨਾਂ ਨੇ ਫਿਰ ਕਿਰਪਾਲ ਸਿੰਘ ਚੀਮਾ ਉਹਨਾਂ ਨੇ ਲਿਖਿਆ ਅੰਦਰਲਾ ਸੱਚ। ਇੱਕ ਗੱਲ ਤਾਂ ਹੁਣ ਬਿਲਕੁਲ ਸਾਫ਼ ਹੋ ਗਈ ਕਿ ਸਿੱਖਾਂ ਦਾ ਨਾਮ ਵਰਤੇ ਬਿਨਾਂ ਇਹ ਰਾਮ ਮੰਦਰ ਨਹੀਂ ਬਣਾ ਸਕਦੇ ਤੇ ਨਾ ਹੀ ਰਾਸ਼ਟਰੀ ਭਗਤਾਂ ਨੂੰ ਬੇਵਕੂਫ ਬਣਾ ਕੇ ਖੁਸ਼ ਕਰ ਸਕਦੇ ਹਨ। ਤੇ ਅਜੇ ਹਰਜੀਤ ਰਾਮ ਵਰਗੇ ਰਾਸ਼ਟਰੀ ਨਕਲੀ ਤੇ ਭੇਖੀ ਸਿੱਖਾਂ ਰਾਹੀਂ ਤੁਹਾਡੇ ਗੁਰਦੁਆਰਿਆਂ ਵਿੱਚ ਪ੍ਰਧਾਨ, ਸੈਕਟਰੀ, ਮੈਂਬਰ, ਪ੍ਰਚਾਰਕ ਤੇ ਪ੍ਰਬੰਧਕ ਵੀ ਹੋਣਗੇ ਤਾਂ ਕਿ ਜਦੋਂ ਕੋਈ ਸਵਾਲ ਕਰੇ ਤਾਂ ਸਾਰੀ ਗੱਲ ਨਕਲੀ ਸਿੱਖਾਂ ਰਾਹੀਂ ਇਤਿਹਾਸ ਨਾਲ ਜੋੜ ਕੇ ਸਿੱਖ ਪੰਥ ਦੇ ਸਿਰ ਪਾ ਦਿੱਤੀ ਜਾਏ। ਫਿਰ ਉਹਨਾਂ ਨੇ ਨੋਟ ਦੇ ਥੱਲੇ ਲਿਖਿਆ 1947 ਤੋਂ ਲੈ ਕੇ ਹੁਣ ਤੱਕ ਲੜਾਉਣ ਦਾ ਇਹ ਗੁਪਤ ਤਰੀਕਾ ਜਾਰੀ ਹੈ। ਮਤਲਬ ਸਿੱਖ ਪੰਥ ਤੋਂ ਬਿਨਾਂ ਹਿੰਦੂ ਤੇ ਹਿੰਦੁਸਤਾਨ ਦੀ ਕੋਈ ਵੀ ਆਜ਼ਾਦ ਹਸਤੀ ਨਹੀਂ ਹੈ। ਅਗਰ ਸੰਖੇਪ ਵਿੱਚ ਕਹਿਣਾ ਹੋਵੇ ਤਾਂ ਹਿੰਦੁਸਤਾਨ ਦੀ ਆਜ਼ਾਦੀ ਸਿੱਖ ਕੌਮ ਦੀ ਗੁਲਾਮੀ ਤੇ ਟਿਕੀ ਹੋਈ ਹੈ। ਸਮਝੋ, ਵਿਚਾਰੋ ਤੇ ਜਾਗੋ ਭਾਈ, ਆਜ਼ਾਦੀ ਜਾਂ ਗੁਲਾਮੀ। ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ। ਔਰ ਰਾਜਵਿੰਦਰ ਸਿੰਘ ਕਹਿੰਦੇ ਨੇ ਗੁੱਡ ਨਿਊਜ਼, ਸੀਸਸ ਇਜ਼ ਲੁਕਿੰਗ ਇਨਟੂ ਕੈਨੇਡੀਅਨ ਇੰਡੀਅਨ ਐਮਪੀਜ਼। ਇਹ ਵੱਡੇ ਕਾਰਪੋਰੇਟ ਤਾਂ ਇੱਥੋਂ ਨਿਕਲਣਗੇ, ਔਰ ਅਸੀਂ ਆਉਣ ਵਾਲੇ ਦਿਨਾਂ 'ਚ ਗੱਲ ਵੀ ਕਰਾਂਗੇ ਕਿ ਕਿਵੇਂ ਹੁਣ ਜਿਹੜੀਆਂ ਕੁਝ ਕਾਂਗਰਸ ਦੀਆਂ ਸੀਟਾਂ ਖਾਲੀ ਹੋਈਆਂ ਨੇ ਇੰਡੀਆਨਾ 'ਚ ਖਾਸ ਤੌਰ 'ਤੇ, ਉੱਥੇ ਕਿਵੇਂ RSS ਦੇ ਹਿੰਦੂਤਵੀ ਜਿਹੜੇ ਨੇ ਉਹਨਾਂ ਨੂੰ ਕਿਵੇਂ RSS ਦੇ ਪੈਸੇ ਦੇ ਜ਼ੋਰ ਨਾਲ ਉਹ ਵਿੱਚ ਫਿੱਟ ਕਰਨਾ ਚਾਹੁੰਦੇ ਨੇ। ਥੋੜ੍ਹੀ ਅਸੀਂ ਇਨਫੋਰਮੇਸ਼ਨ ਦੇ ਇੰਤਜ਼ਾਰ 'ਚ ਹੈ। ਔਰ ਖਾਲਸਾ ਰਾਜ ਕਰੇਗਾ। ਉਹਦੇ 'ਚ ਉਹਨਾਂ ਨੇ ਕਿਹਾ ਹੁਣ ਘੁਸਕਰ ਮਾਰਨੇ ਵਾਲੋਂ ਕੋ ਨੀਂਦ ਨਹੀਂ ਆਏਗੀ। ਔਰ ਦੀਪ ਸਿੰਘ ਹੈ ਜੀ ਗੁਪਤਿਆਂ ਨੂੰ ਹੁਣ ਘੜੀਸ ਕੇ ਲਿਆਉਣਾ। ਔਰ ਅਖੀਰਲਾ ਮੈਸੇਜ ਰਾਜਵਿੰਦਰ ਸਿੰਘ ਜੀ ਦਾ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਡਾਕਟਰ ਸਾਹਿਬ ਵਾਟ ਏ ਚੇਂਜ, ਵਾਹਿਗੁਰੂ ਜੀ brought before terrorist Indian state was extradited Sikhs, now US is extraditing terrorist Indian। ਇਹ ਜਿਨ੍ਹਾਂ ਦਾ ਅਸੀਂ ਬਿਆਨ ਕੀਤਾ ਹੈ, ਜਿਹੜੇ ਇੱਥੋਂ ਲੈ ਕੇ ਗਏ 12-12 ਸਾਲ ਮੁਕੱਦਮਿਆਂ 'ਚ ਔਰ ਦੂਸਰਿਆਂ 'ਚ ਵੀ ਕੌਮ ਦਾ ਸਰਮਾਇਆ ਲਵਾ ਕੇ, ਕਿੱਥੇ ਉਹ ਸਾਡੇ ਲੈ ਕੇ ਜਾਂਦੇ ਸੀ, ਕਿੱਥੇ ਹੁਣ ਉਹਨਾਂ ਨੂੰ ਅਸੀਂ ਘੜੀਸ ਕੇ ਲਿਆ ਰਹੇ ਹਾਂ ਚੈੱਕ ਰਿਪਬਲਿਕ ਤੋਂ। ਔਰ ਜਿਵੇਂ ਸਾਡਾ ਅੰਤਮ ਪਾਰਟ ਜਿਹੜਾ ਹੈ ਉਹ ਗੁਰਬਾਣੀ ਵਿਚਾਰ ਹੁੰਦਾ ਹੈ, ਔਰ ਅਸੀਂ ਉਸੇ ਹੀ ਜਿਸ ਰਾਗ ਦੀ ਸ਼ੁਰੂਆਤ ਦੇ ਵਿੱਚ ਜਿਵੇਂ ਚੱਲ ਰਿਹਾ ਕ੍ਰਮ ਉਸ ਮੁਤਾਬਕ ਹੀ ਵਿਚਾਰ ਕਰਦੇ। ਔਰ ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਸ਼ਲੋਕ ਤੇ ਪੌੜੀ ਇਹ ਇੱਕ ਦੂਜੇ ਨਾਲ ਟੁਗੈਦਰ ਹੁੰਦੇ ਨੇ। ਪੌੜੀ ਸ਼ਲੋਕ ਦੀ ਇੰਟਰਪ੍ਰੀਟੇਸ਼ਨ ਹੁੰਦੀ ਹੈ, ਔਰ ਇਹ 2 ਸ਼ਲੋਕ ਨੇ ਮਹੱਲਾ ਤੀਜਾ ਦੇ ਥੱਲੇ, ਔਰ ਉਹਦੇ ਨਾਲ ਪੌੜੀ ਹੈ। ਸ਼ਲੋਕ ਮਹੱਲਾ ਤੀਜਾ, ਹੁਕਮ ਨਾ ਜਾਣੈ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ, ਜੇ ਧਨ ਖਸਮੈ ਚੱਲੈ ਰਜਾਈ, ਦਰ ਕਰ ਸੋਭਾ ਮਹਿਲ ਬੁਲਾਈ, ਨਾਨਕ ਕਰਮੀ ਇਹ ਮਤ ਪਾਈ, ਗੁਰ ਪ੍ਰਸਾਦੀ ਸੱਚ ਸਮਾਈ। ਹੁਣ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ ਰਹਿਣਾ, ਰਜ਼ਾ ਦੇ ਵਿੱਚ ਰਹਿਣਾ, ਇਹੀ ਸਿੱਖੀ ਦਾ ਪਹਿਲਾ ਔਰ ਅਖੀਰਲਾ। ਆਪਣੇ ਆਪ ਨੂੰ ਹੁਕਮ ਔਰ ਰਜ਼ਾ 'ਚ ਤੁਸੀਂ ਉਦੋਂ ਹੀ ਰਹਿੰਦੇ ਹੋ ਤੁਸੀਂ ਆਪਣਾ ਆਪਾ ਅਕਾਲ ਪੁਰਖ ਦੇ ਅੱਗੇ ਸਮਰਪਿਤ ਕਰ ਦਿੰਦੇ ਹੋ। ਤਨ ਮਨ ਤਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਹੁਕਮ ਨਾ ਜਾਣੈ ਬਹੁਤਾ ਰੋਵੈ,
ਅੰਦਰ ਧੋਖਾ ਨੀਂਦ ਨਾ ਸੋਵੇ। ਜਿਹੜਾ ਜ਼ਿੰਦਗੀ ਤੋਂ ਸ਼ਿਕਾਇਤ ਕਰਦਾ ਹੈ, ਰੋਣਾ ਸਿਰਫ ਲਿਟਰਲੀ ਅਥਰੂ ਕੇਰਨਾ ਹੀ ਨਹੀਂ ਹੁੰਦਾ, ਤੁਸੀਂ ਹਮੇਸ਼ਾ ਸ਼ਿਕਾਇਤ 'ਚ ਹੋ। ਵੱਡੇ ਵੱਡੇ ਵਪਾਰੀਆਂ ਨੂੰ ਪੁੱਛੋ, ਮੰਦਾ ਲੱਗਿਆ, ਉਹਨਾਂ ਨੂੰ ਰੋਣ ਧੋਣ ਹਰ ਚੀਜ਼ 'ਚ ਉਹਨਾਂ ਦੇ ਕੋਲ ਕੁਝ ਵੀ ਐਸਾ ਨਹੀਂ ਜਿਹਨੂੰ ਉਹ ਪਲੇਜ਼ੈਂਟ ਤੌਰ ਤੇ ਕਹਿ ਕੇ ਸ਼ੁਕਰਗੁਜ਼ਾਰੀ 'ਚ ਹੋ। ਉਹ ਸ਼ੁਕਰ ਵੀ ਸ਼ਸ਼ੇ ਨਾਲ ਹੈ, ਸ਼ਿਕਾਇਤ ਵੀ ਉਹਨਾਂ ਨੂੰ ਹਰ ਚੀਜ਼ ਤੋਂ ਸ਼ਿਕਾਇਤ ਹੈ। ਹੁਕਮ ਨਾ ਜਾਣਾ ਬਹੁਤਾ ਰੋਵ ਹੈ। ਗੁਰੂ ਸਾਹਿਬ ਨੇ ਫਰਮਾਇਆ ਕਿ ਜਿਨ੍ਹਾਂ ਨੂੰ ਹੁਕਮ ਦੀ ਖੇਡ ਦਾ, ਹੁਕਮ ਦੇ ਵਰਤਾਰੇ ਦਾ ਨਹੀਂ ਪਤਾ, ਰੋਣ ਧੋਣ ਉਹੀ ਕਰਦੇ ਨੇ। ਅੰਦਰ ਧੋਖਾ ਨੀਂਦ ਨਾ, ਕਿਉਂਕਿ ਉਹ ਇਮਾਨਦਾਰ ਨਹੀਂ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਈਮਾਨ ਨਹੀਂ ਹੈ, ਉਹਨਾਂ ਦੇ ਅੰਦਰ ਤਾਂ ਧੋਖਾ ਵਸਿਆ ਹੋਇਆ, ਇਸ ਲਈ ਉਹਨਾਂ ਨੂੰ ਚੱਜ ਦੀ ਨੀਂਦ ਵੀ ਨਹੀਂ ਆਉਂਦੀ। ਔਰ ਇਹੀ ਗੁਰੂ ਸਾਹਿਬ ਨੇ ਇੱਕ ਹੋਰ ਥਾਂ, ਵੱਡੇ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋ। ਵੱਡੇ ਬਣਦੇ ਹੀ ਇਵੇਂ ਨੇ, ਲੁੱਟਮਾਰ ਕਰਕੇ, ਐਕਸਪਲੋਇਟ ਕਰਕੇ। ਅੰਦਰ ਧੋਖਾ ਨੀਂਦ ਨਾ, ਜੇ ਧਨ ਖਸਮੈ ਚਲੈ ਰਜਾਈ। ਪੁਰਾਤਨ ਪੰਜਾਬੀ 'ਚ ਇਸਤਰੀ ਲਈ, ਪਤਨੀ ਲਈ ਲਫ਼ਜ਼ ਧਨ ਸੀ ਕਿ ਅਸੀਂ ਸਾਰੀਆਂ ਰੂਹਾਂ ਪਤਨੀਆਂ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ। ਜੇ ਅਸੀਂ ਉਸ ਪਤੀ ਪਰਮੇਸ਼ਰ ਦੇ, ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਚੱਲੀਏ, ਜੇ ਧਨ ਖਸਮੈ ਚਲੈ ਰਜਾਈ, ਦਰ ਘਰ ਸੋਭਾ ਮਹਿਲ ਬੁਲਾਈ। ਫਿਰ ਸ਼ੋਭਾ ਵੀ ਹੈ, ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। ਤੇ ਉਸ ਦੀ ਦਰਗਾਹ ਦੇ ਵਿੱਚ ਵੀ, ਉਸ ਦੇ ਮਹਿਲ ਦੇ ਵਿੱਚ ਵੀ ਅਸੀਂ, ਸਾਡੀ ਰੂਹ ਪ੍ਰਵਾਨ ਹੋਏਗੀ। ਨਾਨਕ ਕਰਮੀ ਇਹ ਮਤ ਪਾਈ। ਹੁਣ ਇੱਕ ਕਰਮ ਐਕਸ਼ਨਸ ਨੇ ਜੋ ਅਸੀਂ ਕਰਦੇ ਹਾਂ, ਇੱਕ ਕਰਮ ਫਾਰਸੀ ਦਾ ਲਫ਼ਜ਼ ਹੈ ਜਿਹਦਾ ਮਤਲਬ ਹੈ ਬਲੈਸਿੰਗ, ਬਖਸ਼ਿਸ਼। ਇਹ ਬਲੈਸਿੰਗ ਹੈ ਕਿ ਇਹ ਤਾਂ ਹੀ ਸੰਭਵ ਹੁੰਦਾ ਹੈ, ਹੁਕਮ ਰਜਾਈ ਚੱਲਣਾ ਤਾਂ ਹੀ ਪੋਸੀਬਲ ਹੁੰਦਾ ਹੈ, ਜੇ ਗੁਰੂ ਤੀਸਰੇ ਨਾਨਕ ਫਰਮਾਉਂਦੇ ਨੇ ਕਿ ਜੇ ਉਸ ਦਾ ਕਰਮ ਹੋਏ, ਉਸ ਦੀ ਬਖਸ਼ਿਸ਼ ਹੋਏ। ਨਾਨਕ ਕਰਮੀ ਇਹ ਮਤ ਪਾਈ, ਗੁਰ ਪ੍ਰਸਾਦੀ ਸੱਚ ਸਮਾਈ। ਜਦੋਂ ਅਕਾਲ ਪੁਰਖ ਦਾ ਕਰਮ ਹੁੰਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਰੂਹ ਸੱਚ ਦੇ ਰਸਤੇ ਤੇ ਰਜ਼ਾ ਦੇ ਵਿੱਚ ਜਿਉਂਦੇ ਆ, ਸੱਚ ਦੇ ਵਿੱਚ ਹੀ ਉਹ ਜਿਉਂਦੀ ਹੈ ਤੇ ਸੱਚ ਦੇ ਵਿੱਚ ਹੀ ਸਮਾ ਜਾਂਦੀ ਹੈ। ਫਿਰ ਮਹੱਲਾ ਤੀਜਾ, ਦੂਸਰਾ ਸ਼ਲੋਕ। ਮਨਮੁਖ ਨਾਮ ਵਿਹੂਣਿਆ, ਰੰਗ ਕਸੁੰਬਾ ਦੇਖ ਨਾ ਭੁੱਲ। ਇਸ ਕਾ ਰੰਗ ਦਿਨ ਛੋੜਿਆ, ਇਸ ਕਾ ਰੰਗ ਦਿਨ ਥੋੜਿਆ, ਛੋਛਾ ਇਸ ਦਾ ਮੁੱਲ। ਦੂਜੇ ਲੱਗੇ ਪਚ ਮੂਏ, ਮੂਰਖ ਅੰਧ ਗਵਾਰ। ਬਿਸ਼ਟਾ ਅੰਦਰ ਕੀਟ ਸੇ, ਪੈ ਪਚੈ ਵਾਰੋ ਵਾਰ। ਨਾਨਕ ਨਾਮ ਰਤੇ ਸੇ ਰੰਗ ਲੈ, ਗੁਰ ਕੈ ਸਹਿਜ ਸੁਭਾਏ। ਭਗਤੀ ਰੰਗ ਨਾ ਉਤਰੈ, ਸਹਿਜੈ ਰਹਿ ਸਮਾਏ। ਹੁਣ ਇੱਕ ਪਾਸੇ ਪਹਿਲਾ ਸ਼ਲੋਕ ਹੁਕਮ 'ਚ ਜਿਉਣ ਵਾਲਿਆਂ ਦਾ, ਜਿਨ੍ਹਾਂ ਦੇ ਉੱਤੇ ਨਿਰੰਕਾਰ ਦੀ ਨਜ਼ਰ ਹੁੰਦੀ ਹੈ, ਕਰਮ ਹੁੰਦਾ ਹੈ, ਬਖਸ਼ਿਸ਼ ਹੁੰਦੀ ਹੈ। ਹੁਣ ਦੂਸਰਾ ਉਹ ਜਿਹੜੇ ਮਨਮੁਖ ਨੇ, ਨਾਮ ਤੋਂ ਵੀ ਹੋਣੇ ਨੇ। ਜਿੱਥੇ ਵੀ ਗੁਰਬਾਣੀ 'ਚ ਤੁਸੀਂ ਦੋ ਫੁੱਲਾਂ ਦਾ ਜ਼ਿਕਰ ਦੇਖੋਗੇ, ਜਿੱਥੇ ਪੱਕੇ ਰੰਗ ਦਾ, ਕਿ ਜਿਹੜਾ ਰੰਗ ਉਤਰਦਾ ਨਹੀਂ ਹੈ, ਮਜੀਠ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਇਹ ਤਾਂ ਅਸੀਂ ਕਹਿੰਦੇ ਹਾਂ ਕਿ ਭਾਈ ਉਹ ਸਦ ਰੰਗ ਕੀ ਹੈ, ਨਾਮ ਮਜੀਠ ਹੈ, ਜਿਹੜਾ ਮਜੀਠ ਦਾ ਰੰਗ ਹੈ। ਤੇ ਦੂਸਰਾ ਜਿਹੜਾ ਉੱਤਰ ਦੇਖਣ ਨੂੰ ਬੜਾ ਲਾਲ, ਕ੍ਰਿਮਜ਼ਨ ਰੈੱਡ ਹੁੰਦਾ ਹੈ, ਜਿਹਨੂੰ ਕਸੁੰਬੜੇ ਦਾ ਫੁੱਲ ਕਹਿੰਦੇ ਨੇ। ਹੱਥ ਨਾ ਲਾਈ ਕਸੁੰਬੜੇ, ਜਲ ਜਾਸੀ ਢੋਲਾ, ਬਾਬਾ ਫਰੀਦ ਨੇ ਇਸਤੇਮਾਲ ਕੀਤਾ। ਉਹ ਕਸੁੰਬ ਦਾ ਐਂ ਹੀ ਤੁਸੀਂ ਹੱਥ ਲਾਓ, ਤੁਹਾਡੇ ਹੱਥਾਂ ਨੂੰ ਵੀ ਲੱਗ ਜਾਂਦਾ ਹੈ ਤੇ ਉਹ ਲੱਥ ਜਾਂਦਾ ਹੈ ਕਿਉਂਕਿ ਕੱਚਾ। ਸੋ ਜਿਹੜਾ ਮਨਮੁਖ ਜਿਸ ਮਾਇਆ ਦਾ ਰੰਗ ਦੇ ਵਿੱਚ ਜਿਉਂਦਾ, ਉਹ ਕਸੁੰਬੜੇ ਫੁੱਲ ਵਾਂਗ ਹੈ। ਤੇ ਜਿਹੜਾ ਨਾਮ ਦਾ ਮਜੀਠ ਰੰਗ ਜਿਸ ਨੂੰ ਚੜ੍ਹਿਆ ਹੋਇਆ, ਉਹ ਤਾਂ ਫਿਰ ਜਿਹੜਾ ਹੈ, ਇਹੋ ਤਨ ਮਾਇਆ ਪਾਹਿਆ ਪਿਆਰੇ। ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਪਾਵੈ ਚੋਲੜਾ ਪਿਆਰੇ। ਕਿਉਂ ਧਨ ਸਿਜੈ ਜਾਏ। ਇੱਕ ਪਾਸੇ ਕਸੁੰਭ ਦੇ ਰੰਗ ਵਾਲਾ, ਉਹ ਚੰਗਾ ਨਹੀਂ ਲੱਗਦਾ, ਤੇ ਦੂਸਰਾ ਮਜੀਠ ਦਾ ਰੰਗ ਹੈ। ਮਨਮੁਖ ਨਾਮ ਵਿਹੂਣਿਆ, ਰੰਗ ਕਸੁੰਬਾ ਦੇਖ ਨਾ ਭੁੱਲ। ਇਸ ਕਾ ਰੰਗ ਦਿਨ ਥੋੜਿਆ, ਛੋਛਾ ਇਸ ਦਾ ਮੁੱਲ। ਅਸੀਂ ਸਮਝਦੇ ਹਾਂ ਵੀ ਛੋਛਾਪਨ ਕੀ ਹੁੰਦਾ ਕਿ ਭਾਈ ਕੋਈ ਕਸੁੰਭ ਫੁੱਲ ਦਾ ਨਾ ਕੋਈ ਕੀਮਤ ਦਿੰਦਾ, ਤੇ ਜਿਹੜੇ ਮਨਮੁਖਾਂ ਦਾ ਜੀਵਨ ਹੈ ਉਹਦੇ 'ਚ ਇੱਕ ਹੌਲੋਨੈਸ ਹੁੰਦੀ ਹੈ, ਛੋਛਾਪਨ ਹੁੰਦਾ ਹੈ, ਘਟੀਆਪਨ ਹੁੰਦਾ ਹੈ। ਦੂਜੇ ਲੱਗੇ ਪਚ ਮੂਏ, ਮੂਰਖ ਅੰਧ ਗਵਾਰ। ਸੱਚੇ ਪਿਆਰ ਨੂੰ ਛੱਡ ਕੇ, ਇਸ਼ਕ ਹਕੀਕੀ ਨੂੰ ਛੱਡ ਕੇ, ਮਾਇਆ ਦੇ ਰੰਗ ਵਿੱਚ ਰੰਗੇ ਹੋਏ ਲੋਕ ਉਹ ਨੇ ਜਿਵੇਂ ਪਚ ਮੋਏ, ਪਲਚ ਪਲਚ ਸਗਲੀ ਮੋਈ। ਝੂਠਾ ਧੰਦਾ ਮੋਹ, ਜਿਹੜੇ ਉਹਦੇ 'ਚ ਫਸੇ ਹੋਏ ਨੇ, ਉਹ ਫਸ ਕੇ ਮਰ ਰਹੇ ਨੇ। ਉਹ ਮੂਰਖ ਨੇ, ਅੰਨੇ ਨੇ, ਗਵਾਰ ਨੇ।
ਵੈਸੇ ਅਸੀਂ ਪੜ੍ਹਿਆ ਲਿਖਿਆ ਤੇ ਗਵਾਰ ਦੀ ਡੈਫੀਨੇਸ਼ਨ ਹੋਰ ਕਹਿੰਦੇ ਆ ਦੋਨੋਂ, ਪਰ ਗੁਰੂ ਸਾਹਿਬ ਨੇ ਫਰਮਾਇਆ ਕਿ ਜਿਹੜੇ ਪਚ ਮਰ ਰਹੇ ਨੇ ਉਹੀ ਮਾਇਆ ਦੇ ਵਿੱਚ, ਉਹੀ ਮੂਰਖ ਨੇ, ਅੰਨੇ ਨੇ, ਗਵਾਰ ਨੇ। ਬਿਸ਼ਟਾ ਅੰਦਰ ਕੀਟ ਸੇ ਪੈ ਪਚੈ ਵਾਰੋ ਵਾਰ। ਜਿਵੇਂ ਗੰਧ ਦਾ ਕੀੜਾ ਗੰਧ ਦੇ ਵਿੱਚ ਹੀ ਰਹਿੰਦੇ ਆ, ਉਸ ਨੂੰ ਹੀ ਸਮਝਦਾ ਵੀ ਇਹ ਉਹਦੀ ਬਹੁਤ ਵੱਡੀ ਦੌਲਤ ਹੈ, ਇਵੇਂ ਮਨਮੁਖ ਮਾਇਆ ਦੇ ਉਸ ਕਸੁੰਭ ਰੰਗ 'ਚ ਰੰਗੇ ਹੋਏ ਸਮਝਦੇ ਨੇ ਕਿ ਉਹ ਜੀਵਨ ਨੂੰ ਬਹੁਤ ਇੰਜੋਏ ਕਰ ਰਹੇ ਨੇ। ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ। ਤੀਸਰੇ ਪਾਤਸ਼ਾਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਜਿਹੜੇ ਨਾਮ ਦੇ ਰੰਗ ਵਿੱਚ ਰੱਤੇ ਹੋਏ ਨੇ ਉਹੀ ਰੰਗਲੇ ਨੇ। ਰੰਗਲੇ ਤਾਂ ਇਹੀ ਕਿ ਭਾਈ ਜਦੋਂ ਅਸੀਂ ਕਹਿੰਦੇ ਹਾਂ ਕਿ ਉਹ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ ਹੋਂ ਵੀ ਵੰਝਾਂ ਡੂਮਣੀ ਬੋਲੇ ਧੀਮੀ ਬਾਣ। ਇਹ ਰੰਗ 'ਚ ਜਿਹੜੇ ਰੰਗ 'ਚ ਉਹੀ ਰੰਗਲੇ ਸੱਜਣ ਨੇ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ। ਸਹਿਜ ਉਹਨਾਂ ਦੇ ਜੀਵਨ 'ਚ ਆ ਜਾਂਦਾ ਹੈ। ਇਹੀ ਉਸ ਸਹਿਜ ਦੇ ਉਸ ਵਾਹਿਗੁਰੂ ਦੇ ਪਿਆਰ ਵਿੱਚ ਉਹ ਰੰਗੇ ਹੋਏ ਹੁੰਦੇ ਨੇ। ਭਗਤੀ ਰੰਗ ਨਾ ਉਤਰੇ ਸਹਿਜੇ ਰਹੇ ਸਮਾਏ। ਉਹਨਾਂ ਦਾ ਰੰਗ ਇੰਨਾ ਪੱਕਾ ਮਜੀਠ ਦਾ ਰੰਗ ਹੁੰਦਾ ਹੈ ਭਗਤੀ ਦਾ, ਬੰਦਗੀ ਦਾ, ਉਹ ਕਦੇ ਉਤਰਦਾ ਨਹੀਂ ਹੈ। ਔਰ ਉਹਨਾਂ ਦਾ ਜੀਵਨ ਇਵੇਂ ਹੀ ਹੁੰਦਾ ਹੈ, ਸਹਿਜੇ ਜਾਗੇ ਸਹਿਜੇ ਸੋਏ ਕਰਨੇ ਹਾਰ ਕਰੇ ਸੋ ਹੋਏ। ਪੌੜੀ ਜਿਹੜੀ ਕਿ ਇਹ ਦੋਵੇਂ ਸ਼ਲੋਕ ਇਹਨਾਂ ਦੇ ਹੀ ਅਰਥ ਨੂੰ, ਇਹਨਾਂ ਦੇ ਹੀ ਭਾਵ ਨੂੰ ਅੱਗੇ ਤੋਰਦੀ ਹੈ। ਸਿਸ਼ਟ ਉਪਾਈ ਸਭ ਤੁਧ ਆਪੇ, ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਹਿਆ। ਇੱਕ ਵੱਲ ਛਲ ਕਰਕੇ ਖਾਵਦੇ ਮੂੰਹੋਂ ਕੂੜ ਕੁਸਤ ਤਿਨੀ ਢਾਇਆ। ਕਿ ਉਸ ਵਾਹਿਗੁਰੂ ਨੇ, ਇਹ ਵਾਹਿਗੁਰੂ ਤੂੰ ਆਪ ਹੀ ਇਹ ਸ੍ਰਿਸ਼ਟੀ ਉਪਾਈ ਤੇ ਉਸ ਸਭ ਦਾ ਰਿਜਕ ਵੀ ਸੰਭਾਲ ਕੇ ਰੱਖ ਦਿੱਤਾ ਹੈ। ਉਹਨਾਂ ਦੇ ਜੀਵਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਦਾ ਰਿਜਕ, ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜ਼ੀ ਦੇ। ਸੋ ਇਹ ਹੈ ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਇਆ। ਇੱਕ ਵਲ ਛਲ ਕਰਕੇ ਖਾਵਦੇ ਮੂੰਹੋਂ ਕੂੜ ਕੁਸਤ ਤਿਨੀ ਢਾਇਆ। ਇਹ ਕੌਣ ਹੈ ਜਿਨ੍ਹਾਂ ਦਾ ਯਕੀਨ ਨਹੀਂ ਹੈ ਰੱਬ ਦੇ ਰਾਜ਼ਕ ਹੋਣ ਤੇ? ਉਹ ਵਲ ਛਲ ਕਰਦੇ ਨੇ, ਬੇਈਮਾਨੀਆਂ, ਝੂਠ, ਓਵਰ ਪ੍ਰੋਫਿਟ, ਲੁੱਟ ਮਾਰ, ਜਾਲੀਪਣਾ, ਕਿਸੇ 'ਚ ਕੀ ਮਿਲਾਤਾ, ਕਿਸੇ 'ਚ ਕੀ ਮਿਲਾਤਾ, ਧੋਖਾ ਧੜੀ। ਇਹ ਹੈ ਵਲ ਛਲ। ਇੱਕ ਵਲ ਛਲ ਕਰਕੇ ਖਾਵਦੇ ਮੂੰਹੋਂ ਕੂੜ ਕੁਸਤ ਤੇ ਨਹੀਂ ਢਾਇਆ। ਕਿਉਂਕਿ ਵਲ ਛਲ ਕਰਨ ਦੇ ਲਈ ਕੂੜ ਔਰ ਕੁਸਤ ਇਹੀ ਤੁਸੀਂ ਇਸਤੇਮਾਲ ਕਰਦੇ ਹੋ ਦੂਸਰੇ ਨੂੰ ਯਕੀਨ ਕਰਾਉਣ ਲਈ। ਤੁਧ ਆਪੇ ਭਾਵੇ ਸੋ ਕਰੇ ਤੁਧ ਉੱਤੇ ਕੰਮ ਓਏ ਲਾਇਆ। ਇੱਕ ਨਾ ਸੱਚ ਬੁਝਾਇਨ ਤਿਨਾ ਅਤੁੱਟ ਭੰਡਾਰ ਦਿਵਾਇਆ। ਹਰ ਚੇਤ ਖਾਏ ਤਿਨਾ ਸਫਲ ਹੈ ਅਛੇਤਾ ਹੱਥ ਤੜਾਇਆ। ਹੁਣ ਇੱਥੇ ਫਿਰ ਅਕਾਲ ਪੁਰਖ ਦੇ ਹੀ ਸਮਰਪਿਤ ਹੋ ਕੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਅਲਟੀਮੇਟਲੀ ਤੇਰੇ ਹੱਥ 'ਚ ਹੈ। ਤੁਧ ਆਪੇ ਭਾਵੈ ਸੋ ਕਰੇ ਤੁਧ ਉੱਤੇ ਕੰਮ ਉਹ ਲਾਇਆ। ਤੂੰ ਜਿੱਥੇ ਜਿੱਥੇ ਵੀ ਜਿਹਨੂੰ ਲਾਇਆ ਉਹ ਝੂਠ ਕੁਸਤ ਵਾਲੇ ਵੀ ਲੱਗੇ ਹੋਏ ਨੇ। ਜਿਹਨੂੰ ਅਸੀਂ ਪੜ੍ਹਦੇ ਹਾਂ ਸੁਖਮਣੀ ਸਾਹਿਬ 'ਚ ਕਿ ਭਾਈ ਇਹਨਾਂ ਦੇ ਵਸ ਕੀ ਹੈ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ। ਜਿਤ ਜਿਤ ਲਾਏ ਤਿਤ ਲਗੇ ਹਰ ਨਾਥ ਨਾਨਕ ਇਨ ਕੇ ਕਛੂ ਨਾ ਹੱਥ। ਤੁਧ ਆਪੇ ਭਾਵੈ ਸੋ ਕਰੇ ਤੁਧ ਉੱਤੇ ਕੰਮ ਓਏ ਲਾਇਆ। ਇੱਕ ਨਾ ਸੱਚ ਬੁਝਾਇਨ ਤਿਨਾ ਅਤੁੱਟ ਭੰਡਾਰ ਦਵਾਇਆ। ਇੱਕ ਨਾ ਨੂੰ, ਕਿਉਂਕਿ ਨਦਰ ਕਰਮ ਲਫ਼ਜ਼ ਨੇ ਕਿ ਤੁਸੀਂ ਨਦਰ ਕੀਤੀ, ਕਰਮ ਕੀਤੀ, ਉਹਨਾਂ ਨੂੰ ਸੱਚ ਬੁਝਾ ਦਿੱਤਾ। ਬਿਲਕੁਲ। ਜਿਹਨੂੰ ਸੱਚ ਬੁੱਝ ਲੈਣਾ ਹੁੰਦਾ ਹੈ, ਸੱਚ ਦੀ ਸਮਝ ਆ ਜਾਂਦੀ ਹੈ, ਸੱਚ ਤੇ ਤੁਰਨਾ ਵੀ ਉਹੀ ਸਿਖਾਉਂਦਾ ਹੈ। ਉਸ ਦੇ ਮਾੜੇ ਕੰਸੀਕੁਐਂਸਿਸ ਜਿਹੜੇ ਦੁਸ਼ਮਣ ਸਮਝਦਾ ਹੈ ਕਿ ਡਰ ਖੌਫ ਦੇ ਕੇ ਤੁਹਾਨੂੰ ਸੱਚ ਦੇ ਰਸਤੇ ਤੋਂ ਹਟਾ ਸਕਦਾ ਹੈ, ਪਰ ਉਸ ਸੱਚ ਤੇ ਖਲੋਣ ਦੀ ਹਿੰਮਤ ਵੀ ਵਾਹਿਗੁਰੂ ਦਿੰਦਾ ਹੈ। ਇਹੀ ਹੈ ਬੰਦ ਕਟਾਣਾ, ਖੋਪਰੀਆਂ ਰੋਹਾਣਾ, ਚਰਖੀਆਂ ਤੇ ਚੜ੍ਹਨਾ, ਇਹ ਸੱਚ ਦਾ ਰਸਤਾ ਹੀ ਹੈ। ਇੱਕ ਨਾ ਸੱਚ ਬੁਝਾਇਨ ਤੇ ਨਾ ਅਤੁੱਟ ਭੰਡਾਰ ਦਵਾਇਆ। ਅਤੁੱਟ ਜਿਹੜਾ ਕਦੇ ਟੁੱਟਦਾ ਨਹੀਂ, ਨਾ ਮੁੱਕਣ ਵਾਲਾ, ਐਸਾ ਖਜ਼ਾਨਾ ਤੁਸੀਂ ਇਹ ਵਾਹਿਗੁਰੂ ਉਹਨਾਂ ਨੂੰ ਬਖਸ਼ ਦਿੰਦੇ ਹੋ। ਹਰ ਚੇਤ ਖਾਏ ਤਿਨਾ ਸਫਲ ਹੈ। ਕਿ ਭਾਈ ਜ਼ਿੰਦਗੀ ਨੂੰ ਜਿਉਂ ਵੀ ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ। ਮੁਕਤ ਦੁਨੀਆ ਤੋਂ ਦੌੜਨਾ ਨਹੀਂ ਹੈ, ਪਰ ਰੱਬ ਨੂੰ ਯਾਦ ਰੱਖ ਕੇ, ਜਿਸ ਰੱਬ ਨੇ ਦਿੱਤਾ ਹੈ ਉਹਦੀ ਸ਼ੁਕਰਗੁਜ਼ਾਰੀ ਦੇ ਨਾਲ। ਹਰ ਚੇਤ ਖਾਏ ਤਿਨਾ ਸਫਲ ਹੈ, ਉਹਨਾਂ ਦਾ ਜੀਵਨ ਸਫਲ ਹੈ। ਅਚੇਤਾ
ਹੱਥ ਤੜਾਇਆ। ਤੇ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਤੜਾਇਆ ਹੁੰਦਾ ਹੈ ਹੱਥ ਅੱਡਣੇ, ਉਹਨਾਂ ਦੇ ਹੱਥ ਅਲਟੀਮੇਟਲੀ ਅੱਡੇ ਹੀ ਜਾਂਦੇ ਨੇ, ਕਿਉਂਕਿ ਉਹ ਸਭ ਕੁਝ ਹਾਸਿਲ ਕਰਕੇ ਵੀ ਮੰਗਤ ਹਾਲਤ ਦੇ ਵਿੱਚ ਹੀ ਰਹਿੰਦੇ ਨੇ, ਰੁਲੇ ਹੋਏ ਰਹਿੰਦੇ ਨੇ। ਕਸੁੰਭ ਦੇ ਉਸ ਰੰਗ ਵਾਂਗ ਉਹਨਾਂ ਨੇ ਫੇਡ ਹੋ ਜਾਣਾ ਹੁੰਦਾ ਹੈ, ਤੇ ਸੱਚ ਦਾ ਮਜੀਠ ਰੰਗ ਜਿਹਨੂੰ ਚੜ੍ਹਿਆ ਉਹ ਇੱਥੇ ਵੀ ਤੇ ਉੱਥੇ ਵੀ ਉਜਲ ਮੁੱਕ ਜਾਂਦੇ ਨੇ। ਇਹ ਅੱਜ ਦਾ ਵਿਚਾਰ ਜੀ। ਰਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।